ਕਿੰਨੀ ਉਮਰ ਆ ਤੁਹਾਡੀ? 14 ਸਾਲ। ਤੇ ਤੁਸੀਂ ਦਸਤਾਰ ਸਜਾਉਣ ਦੀ ਸੇਵਾ ਕਰ ਰਹੇ ਆ? ਹਾਂਜੀ ਹਾਂਜੀ, ਕਿੱਦਾਂ ਲੱਗਦਾ, ਮਹਿਸੂਸ ਹੁੰਦਾ ਹੈ? ਬਹੁਤ ਵਧੀਆ। ਇਹ ਪਹਿਲਾਂ ਵੀ ਆਏ ਆ, ਪਹਿਲਾਂ ਵੀ ਕਰਦੇ ਆ ਸੇਵਾ? ਹਰ ਸਾਲ ਸੇਵਾ ਕਰਦਾ। ਹਰ ਸਾਲ ਸੇਵਾ ਹਾਂਜੀ। ਕਰਦੇ ਆ। ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਨੂੰ ਹਰੇਕ ਵਾਰ ਬਹੁਤ ਹੁੰਗਾਰਾ ਮਿਲਦਾ। ਹੁਣ 250 ਤੋਂ 300 ਦਸਤਾਰਾਂ ਅਸੀਂ ਹਰ ਨਗਰ ਕੀਰਤਨ ਚ ਮੰਗਾਈਦਾ, ਉਹ ਵੀ ਘਟ ਜਾਂਦੀਆਂ ਨੇ। ਉਹਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ, ਕੋਸ਼ਿਸ਼ ਕਰਾਂਗੇ ਵੀ ਗਾਂ ਤੋਂ ਹਾਂਜੀ ਵੱਧ ਤੋਂ ਵੱਧ ਅਸੀਂ ਉਪਰਾਲਾ ਕਰੀਏ ਹੈ ਨਾ। ਦਮਾਲੇ ਦਾ ਮਤਲਬ ਆ 2 ਮਾਲਾ, 2 ਮਾਲਾ ਦੇ ਨਾਲ ਦਮਾਲਾ ਬਣਦਾ ਜੀ। ਪਹਿਲਾਂ ਹਾਂਜੀ, ਪਹਿਲਾਂ ਥੱਲੇ ਬੇਸ ਬੰਨਿਆ ਜਾਂਦਾ, ਉਹਨੂੰ ਆਪਾਂ 2 ਮਾਲਾ ਕਹਿੰਦੇ ਆ। ਫਿਰ ਦਮਾਲਾ ਬਣਦਾ ਹੈ। ਇੱਕ ਥੱਲੇ ਬੰਨ ਹੁੰਦਾ ਜੀ, ਫਿਰ ਸਾਨੂੰ ਅੱਜ ਪਹਿਲੀ ਨਹੀਂ ਪਤਾ ਲੱਗਾ। ਹਾਂਜੀ, ਫਿਰ ਦਮਾਲਾ ਬਣਦਾ 2 ਮਾਲਾ ਤੋਂ। ਤਾਂ ਕਰਕੇ ਇੱਕ ਪਹਿਲਾਂ ਥੱਲੇ ਆਪਾਂ ਬੰਨੀ ਦਾ ਜੀ, ਫਿਰ ਉਸ ਤੋਂ ਬਾਅਦ ਉੱਪਰ ਆਪਾਂ ਦਮਾਲਾ ਫਿਰ ਸਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਬੇਕਰਸਫੀਲਡ ਵਿਲਸਨ ਰੋਡ ਵਿਖੇ ਪਹੁੰਚੇ ਹਾਂ, ਜਿੱਥੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਉਸ ਸੰਬੰਧ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇੱਥੇ ਇਕੱਠ ਆ। ਵੱਖ-ਵੱਖ ਸਟਾਲ ਲੱਗੇ ਆ, ਜਿਨ੍ਹਾਂ ਦੇ ਵਿੱਚ ਤੁਸੀਂ ਪਿੱਛੇ ਦੇਖ ਸਕਦੇ ਆ ਫ੍ਰੀ ਦਸਤਾਰਾਂ ਦੇ ਜਿਹੜੇ ਲੰਗਰ ਆ ਉਹ ਵੀ ਲੱਗੇ ਆ। ਗੁਰੂ ਸਾਹਿਬ ਦੇ ਦੁਆਰਾ ਜੋ ਸ਼ੁਰੂਆਤ ਕੀਤੀ ਗਈ ਆ ਇਸ ਧਰਮ ਦੀ, ਉਹ ਅਜੇ ਤੱਕ ਪੂਰੀ ਤਰ੍ਹਾਂ ਸ੍ਰਿਸ਼ਟੀ ਦੇ ਸਾਰੇ ਪਾਸੇ ਵੱਧ ਫੁੱਲ ਰਿਹਾ ਆ। ਆਓ ਇਹਨਾਂ ਸੇਵਾਦਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਨਾਮ ਹੈ ਬੇਟਾ? ਗੁਰਨੀਤ ਸਿੰਘ। ਕਿੰਨੀ ਉਮਰ ਆ ਤੁਹਾਡੀ? 14 ਸਾਲ। ਤੇ ਤੁਸੀਂ ਦਸਤਾਰ ਸਜਾਉਣ ਦੀ ਸੇਵਾ ਕਰ ਰਹੇ ਆ? ਹਾਂਜੀ ਹਾਂਜੀ, ਕਿੱਦਾਂ ਲੱਗਦਾ, ਮਹਿਸੂਸ ਹੁੰਦਾ ਹੈ? ਬਹੁਤ ਵਧੀਆ। ਇਹ ਪਹਿਲਾਂ ਵੀ ਆਏ ਆ, ਪਹਿਲਾਂ ਵੀ ਕਰਦੇ ਆ ਸੇਵਾ? ਹਰ ਸਾਲ ਸੇਵਾ ਕਰਦਾ। ਹਰ ਸਾਲ ਸੇਵਾ ਕਰਦੇ ਆ। ਸਾਰੇ ਗੁਰਦੁਆਰੇ, ਸਾਰੇ ਨਗਰ ਕੀਰਤਨ। ਕਿਹੜੀ ਗ੍ਰੇਡ 'ਚ ਆ ਤੁਸੀਂ? ਮੈਂ 8ਵੀਂ ਚ। 8ਵੀਂ ਦੇ ਵਿੱਚ ਆ? ਹਾਂਜੀ। ਤੇ ਦਸਤਾਰ ਬਹੁਤ ਸੋਹਣੀ ਸਜਾਉਂਦੇ ਆ ਹੈ। ਥੈਂਕ ਯੂ। ਹਾਂਜੀ ਭਾਈ ਸਾਹਿਬ, ਤੁਸੀਂ ਦਸਤਾਰ ਸਜਾਉਣ ਆਏ ਆ, ਕੀ ਨਾਮ ਹੈ ਜੀ? ਮੇਰਾ ਨਾਮ ਮਲਕੀਤ ਸਿੰਘ ਜੀ। ਵਾਹਿ ਖਾਲਸਾ, ਵਾਹਿਗੁਰੂ ਜੀ ਕੀ ਗੁਰਪੁਰਬ ਦੀਆਂ ਵਧਾਈਆਂ, ਨਗਰ ਕੀਰਤਨ ਦੀਆਂ ਬਹੁਤ ਬਹੁਤ ਵਧਾਈਆਂ। ਤੁਹਾਨੂੰ ਵਧਾਈਆਂ ਜੀ। ਜੀ, ਤੇ ਦਸਤਾਰ ਸਜਾਉਣ ਦੇ ਲਈ ਤੁਸੀਂ ਪਹੁੰਚੇ ਆ ਅੱਜ? ਹਾਂਜੀ, ਮੈਂ ਦਸਤਾਰ ਸਜਾਉਣ ਲਈ ਪਹੁੰਚਿਆ ਹਾਂ ਇੱਥੇ। ਆਪਣੇ ਵੀਰ ਜੀ ਬਹੁਤ ਦਸਤਾਰਾਂ ਦੀ ਸੇਵਾ ਕਰਦੇ ਨੇ। ਹਰ ਇੱਕ ਸਿੱਖ ਨੂੰ, ਜਿਨ੍ਹਾਂ ਵੀ ਸਿੱਖਾਂ ਦੇ ਘਰ ਜਨਮ ਲਿਆ, ਉਹਨੂੰ ਦਸਤਾਰ ਜ਼ਰੂਰ ਸਜਾਉਣੀ ਚਾਹੀਦੀ ਹੈ। ਤੇ ਤੁਸੀਂ ਕੋਸ਼ਿਸ਼ ਕਰ ਰਹੇ ਹੋ ਹੁਣ ਸਿੱਖਣ ਦੀ ਨਾਲ ਨਾਲ? ਹਾਂਜੀ ਹਾਂਜੀ, ਦਸਤਾਰ ਸਜਾ ਵੀ ਲਈਦੀ ਹੈ, ਬਾਕੀ ਹੋਰ ਦਸਤਾਰ ਸਜਾਉਣ ਦੀ ਆਪਾਂ ਸਿੱਖਣ ਦੀ ਕੋਸ਼ਿਸ਼। ਡਿਫਰੈਂਟ ਸਟਾਈਲ ਵੀ ਸਿੱਖ ਰਹੇ ਆ? ਹਾਂਜੀ ਹਾਂਜੀ ਹਾਂਜੀ, ਬਹੁਤ ਵਧੀਆ, ਧੰਨਵਾਦ ਜੀ। ਜੀ, ਸੋ ਇਸੇ ਤਰੀਕੇ ਨਾਲ ਆਪਣੇ ਨਾਲ ਹੋਰ ਵੀ ਸੇਵਾਦਾਰ ਨੇ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਜੀ, ਫਤਿਹ ਜੀ। ਕੀ ਨਾਮ ਹੈ ਜੀ ਵੀਰ ਜੀ? ਗੁਰਮੀਤ ਸਿੰਘ ਬਾਜਵਾ ਜੀ। ਗੁਰਮੀਤ ਸਿੰਘ ਜੀ, ਕਦੋਂ ਤੋਂ ਤੁਸੀਂ ਲੱਗੇ ਹੋਏ ਆ ਸੇਵਾ? ਇਹ ਜਦੋਂ ਦਾ ਗੁਰਦੁਆਰਾ ਸਟਾਰਟ ਹੋਇਆ ਜੀ। ਠੀਕ ਹੈ। 24 ਸਾਲ ਹੋ ਗਏ ਸਾਨੂੰ ਆਉਂਦਿਆਂ ਨੂੰ। ਹਰੇਕ ਸਾਲ ਬਹੁਤ ਬਹੁਤ ਵਧਾਈਆਂ। ਬਹੁਤ ਵਧਾਈਆਂ ਹੋਵੇ ਤੁਹਾਨੂੰ ਸਾਰਿਆਂ ਨੂੰ, ਵਧਾਈਆਂ ਹੋਵੇ ਜੀ। ਥੈਂਕ ਯੂ। ਠੀਕ ਹੈ ਜੀ। ਹੁਣ ਤੱਕ ਸਵੇਰ ਦੇ ਕਿੰਨੀਆਂ ਕੁ ਦਸਤਾਰਾਂ ਸਜਾ ਚੁੱਕੇ ਆ? ਬਹੁਤ ਜਿਹੜੇ ਸਜਾ ਚੁੱਕੇ ਆ। ਥੈਂਕ ਯੂ, ਇਹਨਾਂ ਦਾ ਵੀ ਬਹੁਤ ਸੇਵਾ ਕਰਦੇ। ਮਹਾਰਾਜ ਚੜ੍ਹਦੀ ਕਲਾ ਰੱਖੇ। ਤੁਹਾਡਾ ਆਸ਼ੀਰਵਾਦ ਹੈ ਵੱਡੇ। ਸੋ ਲਖਵਿੰਦਰ ਵੀਰ ਜੀ ਆਪਣੇ ਨਾਲ ਆਏ, ਜਿੱਥੇ ਵੀ ਆਪਣੇ ਨਾਲ ਹੁੰਦੇ ਆ, ਜਿੱਥੇ ਵੀ ਸੇਵਾ ਕਰਦੇ ਆ। ਪਿਛਲੇ ਵੀ ਵਾਰੀ ਜਦੋਂ ਬੇਕਰਸਫੀਲਡ ਦੇ ਨਗਰ ਕੀਰਤਨ ਤੇ ਪਹੁੰਚੇ ਸੀ, ਉਦੋਂ ਵੀ ਇਹ ਉੱਥੇ ਸੇਵਾ ਕਰ ਰਹੇ ਸੀ ਫ੍ਰੀ ਦਸਤਾਰਾਂ ਦੀ। ਸੋ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੇ ਪੰਜਾਬੀ ਰੇਡੀਓ USA ਦਾ ਬਹੁਤ ਬਹੁਤ ਧੰਨਵਾਦ, ਜੋ ਪੂਰੇ ਅਮਰੀਕਾ ਦੀ ਖਬਰ, ਟਰੰਪ ਤੋਂ ਲੈ ਕੇ ਗੁਰਦੁਆਰਿਆਂ ਤੋਂ ਲੈ ਕੇ ਕੋਈ ਵੀ ਆਪਣਾ ਹੁੰਦਾ ਹੈ ਪੰਜਾਬੀ ਈਵੈਂਟ ਜਾਂ ਨਗਰ ਕੀਰਤਨ, ਉਹ ਸਾਰੀ ਜਾਣਕਾਰੀ ਸਾਨੂੰ ਘਰ ਬੈਠੇ, ਟਰੱਕਾਂ ਤੇ ਬੈਠੇ ਸਾਡੇ ਵੀਰਾਂ ਨੂੰ ਪੂਰੀ ਮੁਹੱਈਆ ਕਰਾਉਂਦੇ ਨੇ। ਤੇ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਵੀਰ ਜੀ ਤੁਹਾਡਾ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਇਹਨੂੰ ਬੇਕਰਸਫੀਲਡ 'ਚ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਲਖਵਿੰਦਰ ਭਾਜੀ, ਤੁਸੀਂ ਲੱਗੇ ਹੋਏ ਆ ਸੇਵਾ ਕਰਨ ਦੇ ਲਈ, ਕਦੋਂ ਤੋਂ ਲੱਗੇ ਆ ਸਵੇਰ ਦੇ? ਅਸੀਂ ਭਾਜੀ ਅੱਜ ਥੋੜੇ ਲੇਟ ਹੋ ਗਏ। ਵੈਸੇ ਆਪਾਂ ਹਰੇਕ ਗੁਰਦੁਆਰਾ ਸਾਹਿਬ 7 ਵਜੇ ਸਟਾਰਟ ਕਰਦੇ ਹਾਂ, 7 ਵਜੇ ਤੋਂ 12-1 ਵਜੇ ਤੱਕ ਜਿੱਦਾਂ। ਅੱਜ ਅਸੀਂ ਥੋੜਾ ਲੇਟ ਹੋ ਗਏ, ਅੱਜ 8 ਵਜੇ ਦੇ ਲੱਗੇ ਆ। ਤੇ ਰੌਣਕਾਂ ਮੇਲਾਂ ਲੱਗੀਆਂ ਨੇ। ਵੀਰ ਗੁਰਨੀਤ ਸਿੰਘ ਸੇਖੋ ਸਾਹਿਬ ਸਾਡੇ ਦਮਾਲਿਆਂ ਦੀ ਸੇਵਾ ਕਰ ਰਹੇ ਨੇ, ਤੇ ਦਿਲਪ੍ਰੀਤ ਪੂਣੀਆਂ ਦੀ, ਕੋਈ ਜਿੱਦਾਂ ਜਿੱਦਾਂ ਜਿਹਨੂੰ ਵੀ ਸੇਵਾ ਆ ਰਹੀ ਹੈ ਉਹ ਕਰ ਰਹੇ। ਸਾਡੇ ਤੁੰਗ ਸਾਹਿਬ ਸਪੈਸ਼ਲ ਟਰੱਕ ਚਲਾ ਕੇ ਰਾਤੀ ਪਹੁੰਚ ਰਹੇ 2 ਵਜੇ, ਤੇ ਅੱਜ ਸੇਵਾ 'ਚ ਹਾਜ਼ਰ ਹੋ ਗਿਆ। ਅਸੀਂ ਥੋੜੀ ਜਿਹੀ ਟੀਮ ਬਣਾਈ 5-7 ਜਣੇ ਸਿੰਘਾਂ ਨੇ, ਹਨਾ। ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਨੂੰ ਹਰੇਕ ਵਾਰ ਬਹੁਤ ਹੁੰਗਾਰਾ ਮਿਲਦਾ। ਹੁਣ 250 ਤੋਂ 300 ਦਸਤਾਰਾਂ ਅਸੀਂ ਹਰ ਨਗਰ ਕੀਰਤਨ ਚ ਮੰਗਾਈਦਾ, ਉਹ ਵੀ ਘਟ ਜਾਂਦੀਆਂ ਨੇ। ਉਹਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ, ਕੋਸ਼ਿਸ਼ ਕਰਾਂਗੇ ਵੀ ਗਾਂ ਤੋਂ ਹਾਂਜੀ ਵੱਧ ਤੋਂ ਵੱਧ ਅਸੀਂ ਉਪਰਾਲਾ ਕਰੀਏ, ਹਨਾ। ਤੇ ਬੜੀ ਖੁਸ਼ੀ ਸਵੇਰ ਦੀਆਂ ਹੁਣ ਤੱਕ ਕਿੰਨੀਆਂ ਸਜਾ? ਹੁਣ ਤੱਕ ਮੇਰੇ ਖਿਆਲ 60-70 ਹੋ ਗਈਆਂ ਭਾਜੀ। ਹਾਲੇ ਸਾਡੇ ਕੋਲ ਬੈਗ ਪਿਆ, 2 ਬਾਕਸ ਪਏ ਆ, ਤੇ ਜਿੰਨਾ ਤੱਕ ਸਮਾਪਤੀ ਨਹੀਂ ਹੁੰਦੀ, ਵੱਧਦੀਆਂ ਨਹੀਂ ਦਸਤਾਰਾਂ, ਉਹਨੇ ਤੱਕ ਸੇਵਾ ਜਾਰੀ ਹੈ। ਹਾਂਜੀ ਬਿਲਕੁਲ ਬਿਲਕੁਲ। ਹਾਂਜੀ ਸੁਣਨੇ ਜੀ, ਦੇਖ ਰਹੇ ਹਾਂ ਵੀ ਬਹੁਤ ਰੌਣਕਾਂ, ਲੋਕਾਂ 'ਚ ਬਹੁਤ ਉਤਸ਼ਾਹ ਆ। ਦੇਖੋ ਛੋਟੇ ਛੋਟੇ ਬੱਚੇ, ਉਹ ਛੋਟੇ ਕਾਕੇ ਆਈ ਬੇਟੇ, ਤੇ ਇਹ ਬੜਾ ਉਤਸ਼ਾਹ ਹੈ ਜੀ ਛੋਟੇ ਛੋਟੇ ਬੱਚਿਆਂ 'ਚ। ਹਲੇ ਇਸ ਤੋਂ ਵੀ ਛੋਟੇ ਆਉਣੇ, 2 ਸਾਲ 4 ਸਾਲ। ਕੀ ਨਾਮ ਹੈ ਬੇਟਾ? ਗੁਰਫਤਿਹ ਸਿੰਘ। ਦਸਤਾਰ ਸਜਾਈ ਆ? ਹਾਂਜੀ। ਕਲਰ ਆਪ ਚੂਜ਼ ਕੀਤਾ ਸੀ ਜਾਂ ਇਹਨਾਂ ਨੇ ਜਿਹੜਾ ਵੀ ਕਿਹਾ ਉਹ ਬਣ ਲਿਆ? ਨਹੀਂ, ਆਪ ਚੂਜ਼ ਕੀਤਾ। ਆਪ ਕੀਤਾ ਸੀ? ਚਾਹੁੰਦੇ ਸੀਗੇ ਤੁਸੀਂ ਇਹ ਵਾਲਾ ਕਾਲੇ ਕੁੜਤੇ ਨਾਲ, ਫਿਰ ਸੋਹਣਾ ਲੱਗਦਾ ਹੈ। ਹਾਂਜੀ। ਹਾਂ, ਕਿੰਨੀ ਉਮਰ ਹੈ ਤੁਹਾਡੀ? 9 ਸਾਲ। 9 ਸਾਲ। ਤੇ ਹੁਣ ਹਰ ਵਾਰੀ ਦਸਤਾਰ ਇਦਾਂ ਸਜਾਉਂਦੇ ਹੁੰਦੇ ਆ ਕਿ ਪਹਿਲੀ ਵਾਰੀ ਸਜਵਾ ਰਹੇ ਇਦਾਂ? ਪਹਿਲੀ ਵਾਰੀ ਆ। ਅਗਲੀ ਵਾਰੀ ਆਪ ਸਿੱਖਣੀ ਆ ਹੁਣ? ਹਾਂਜੀ। ਸੋਹਣੀ ਲੱਗਦੀ ਆ। ਚੱਲ ਹਾਂਜੀ, ਸਾਡੀ ਕੋਸ਼ਿਸ਼ ਇਹੀ ਹੈ ਬੱਚਿਆਂ ਨੂੰ ਬਸ ਇੱਕੋ ਸੀਡ ਖਿਲਾਰਨ ਵਾਲਾ ਕੰਮ ਹੈ। ਹੌਲੀ ਹੌਲੀ ਭਾਜੀ ਇਹਨਾਂ ਨੇ ਇੱਕ ਹੁਣ ਮਜ਼ਬੂਤ ਹੋ ਗਏ, 2-4 ਸਾਲ ਨੂੰ ਕੋਸ਼ਿਸ਼ ਕਰਨਗੇ, ਆਪਣੇ ਆਪ ਜਾਣਗੇ। ਤੇ ਅਸੀਂ ਜਦੋਂ ਦਾ ਉਪਰਾਲਾ ਸ਼ੁਰੂ ਕੀਤਾ, ਬੱਚੇ ਤਾਂ ਬੰਦੇ ਨੇ, ਉਹਨਾਂ ਦੇ
ਡੈਡੀ ਵੀ ਬਣਨ ਲੱਗ ਗਏ ਨੇ ਜਿਹੜੇ ਦਾੜੀ ਕੇਸ ਕਤਲ ਕਰਾਉਂਦੇ ਸੀ। ਇਹ ਸਾਨੂੰ ਬੈਨੀਫਿਟ ਮਿਲ ਰਿਹਾ ਭਾਜੀ, ਤੇ ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਅੱਗੇ ਸਾਡੇ ਤੋਂ ਵੀ ਸੇਵਾ ਐਵੇਂ ਲੈਂਦੇ ਰਹਿਣ ਤੇ ਬੱਚਿਆਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਵੀ ਇਸ ਸਿੱਖੀ ਸਿਦਕ ਤੇ ਭਰੋਸੇ ਨਾਲ ਜੋੜ ਕੇ ਰੱਖੇ ਮਹਾਰਾਜ। ਤੁਹਾਡਾ ਬਹੁਤ ਧੰਨਵਾਦ। ਅੱਜ ਤੁਹਾਨੂੰ ਵੀ ਇੱਕ ਅਸੀਂ ਦਸਤਾਰ ਗਿਫਟ ਕਰਨੀ, ਨਾਲੇ ਵੀਰ ਜੀ ਨੂੰ ਵੀ ਕਰਨੀ, ਜੇ ਕਹੋਗੇ ਤੇ ਅਸੀਂ ਬੰਨ ਵੀ ਦਿਆਂਗੇ ਉਹਨਾਂ ਦੇ। ਇਹ ਬਿਲਕੁਲ ਉਹਨਾਂ ਦੀ ਬਿਲਕੁਲ ਕੋਈ ਨਹੀਂ, ਉਹ ਵੀ ਆਪਾਂ ਜ਼ਰੂਰ ਕਰਾਂਗੇ। ਸੋ ਭਾਈ ਸਾਹਿਬ ਜਿਹੜੇ ਦਮਾਲਿਆਂ ਦੀ ਸੇਵਾ ਦੇ ਵਿੱਚ ਲੱਗੇ ਆ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਕੀ ਨਾਮ ਹੈ ਜੀ ਆਪਦਾ? ਦਪਿੰਦਰ ਸਿੰਘ ਸੇਖੋਂ। ਰੁਪਿੰਦਰ ਜੀ, ਸੋ ਦਮਾਲੇ ਸਜਾਉਂਦੇ ਆ, ਆਪ ਵੀ ਬਹੁਤ ਸੋਹਣਾ ਸਜਾਇਆ ਹੈ ਜੀ। ਹਾਂਜੀ, ਚੜ੍ਹਦੀ ਕਲਾ ਦੀ ਕਿਰਪਾ ਉਹਦੀ ਬਸ ਉਹਦੀ ਕਿਰਪਾ ਆ। ਸੋ ਜਿੱਦਾਂ ਦਸਤਾਰ ਦੇ ਲਈ ਵੱਖਰਾ ਹੁੰਦਾ, ਦਮਾਲੇ ਦੇ ਲਈ ਪਹਿਲਾਂ ਥੱਲੇ ਬੰਨਣਾ ਹੁੰਦਾ ਹੈ, ਫਿਰ ਉਸ ਦੇ ਸੋ ਕਿੰਨੇ ਕੁ ਮੀਟਰ ਜਿਹੜਾ ਆ ਹੁਣ ਜਦੋਂ ਨਾਰਮਲ ਇੱਥਾਂ ਆ ਕੇ ਸਜਾਉਂਦੇ ਆ ਤੁਸੀਂ ਕਿੰਨੇ ਕੁ ਮੀਟਰ ਕੱਪੜਾ ਜਿਹੜਾ ਯੂਜ਼ ਹੁੰਦਾ? 2 ਮੀਟਰ ਜਾਂ 2.5 ਮੀਟਰ ਥੱਲੇ ਆਪਾਂ ਬੰਨਦੇ ਹਾਂ। ਅਸਲ ਵਿੱਚ ਦਮਾਲੇ ਦਾ ਮਤਲਬ ਆ 2 ਮਾਲਾ ਦੇ ਨਾਲ ਦਮਾਲਾ ਬਣਦਾ ਜੀ। ਪਹਿਲਾਂ ਹਾਂਜੀ, ਪਹਿਲਾਂ ਥੱਲੇ ਬੇਸ ਬੰਨਿਆ ਜਾਂਦਾ, ਉਹਨੂੰ ਆਪਾਂ 2 ਮਾਲਾ ਕਹਿੰਦੇ ਆ, ਫਿਰ ਦਮਾਲਾ ਬਣਦਾ ਹੈ। ਇੱਕ ਥੱਲੇ ਬੰਨ ਹੁੰਦਾ ਜੀ, ਫਿਰ ਸਾਨੂੰ ਅੱਜ ਪਹਿਲੀ ਨਹੀਂ ਪਤਾ ਲੱਗਾ। ਹਾਂਜੀ, ਫਿਰ ਦਮਾਲਾ ਬਣਦਾ 2 ਮਾਲਾ ਤੋਂ, ਤਾਂ ਕਰਕੇ ਇੱਕ ਪਹਿਲਾਂ ਥੱਲੇ ਆਪਾਂ ਬੰਨੀਦਾ ਜੀ, ਫਿਰ ਉਸ ਤੋਂ ਬਾਅਦ ਉੱਪਰ ਆਪਾਂ ਦਮਾਲਾ ਫਿਰ ਸਜਾਈਦਾ। ਹਾਂਜੀ, ਬਹੁਤ ਦਰਸ਼ਨੀ ਸਿੰਘ ਬਹੁਤ ਸੋਹਣੇ ਲੱਗਦੇ, ਚੜ੍ਹਦੀ ਕਲਾ ਮਹਾਰਾਜ ਦੀ। ਸੋ ਤੁਸੀਂ ਦੇਖ ਸਕਦੇ ਆ ਵੀ ਨੌਜਵਾਨ ਇੱਕ ਬੱਚਾ ਜਿਹੜਾ ਆ ਉਹ ਦਸਤਾਰ ਜਿਹੜੀ ਉਹ ਸਜਵਾ ਰਿਹਾ ਆ। ਇੱਧਰ ਸਾਡੇ ਵੀਰ ਜਿਹੜੇ ਉਹਨਾਂ ਦੀ ਵੀ ਦਸਤਾਰ ਆਲਮੋਸਟ ਜਿਹੜੀ ਉਹ ਡਨ ਹੋ ਚੁੱਕੀ ਆ। ਮੁੰਡਾ ਗੁਨੀਤ ਨੇ ਬਹੁਤ ਸੋਹਣੀ ਜਿਹੜੀ ਉਹ ਸੇਵਾ ਲਗਾਤਾਰ ਕਰ ਰਿਹਾ। ਤੁਸੀਂ ਦੇਖ ਸਕਦੇ ਆ ਵੀ ਸੰਗਤਾਂ ਦੇ ਵਿੱਚ ਵੀ ਬਹੁਤ ਉਤਸ਼ਾਹ ਆ, ਉਹ ਵੀ ਚਾਹ ਰਹੇ ਆ ਵੀ ਉਹਨਾਂ ਨੂੰ ਵੀ ਜਿਹੜਾ ਦਸਤਾਰ ਜਿਹੜੀ ਉਹ ਸਜਾਈ ਜਾਣ। ਬਾਕੀ ਅਸੀਂ ਇਹੀ ਬੇਨਤੀ ਕਰਦੇ ਆ ਜਿੰਨੇ ਵੀ ਸਾਡੇ ਵੀਰ ਭੈਣ ਜਿਹੜੇ ਉਹ ਦੇਖ ਰਹੇ ਆ, ਚਾਹੇ ਬੱਚੇ ਆ ਚਾਹੇ ਨੌਜਵਾਨ ਆ, ਤੇ ਉਹ ਸਾਰੇ ਜਣੇ ਜ਼ਰੂਰ ਦਸਤਾਰ ਬੰਨ੍ਹਣੀ ਜਿਹੜੀ ਉਹ ਸਿੱਖੋ। ਜਿੱਦਾਂ ਵੀਰ ਨੇ ਪਹਿਲਾਂ ਕਿਹਾ ਵੀ ਜਿਹੜੇ ਜਦੋਂ ਤੁਸੀਂ ਸਿੱਖਾਂ ਦੇ ਘਰ ਜੰਮਦੇ ਆ, ਦਸਤਾਰ ਜਿਹੜੀ ਆ ਬੜੀ ਔਖੀ ਆਪਾਂ ਨੂੰ ਮਿਲੀ ਆ। ਗੁਰੂ ਸਾਹਿਬ ਦੀ ਇਹ ਜਿਹੜੀ ਬਖਸ਼ਿਸ਼ ਆ ਤੇ ਸਿਰ ਦੇ ਉੱਤੇ ਤਾਜ ਦੇ ਵਾਂਗੂ ਜਿਹੜੀ ਉਹ ਸੁਸ਼ੋਭਿਤ ਕਰਨੀ ਆ। ਤੇ ਇਹ ਨਹੀਂ ਆ ਵੀ ਆਪਾਂ ਇਕੱਲਾ ਤਾਜ ਹੀ ਇਸ ਨੂੰ ਬਣਾ ਕੇ ਜਿਹੜਾ ਰੱਖਣਾ ਆ, ਉਸ ਦੇ ਨਾਲ ਜਿਹੜੀ ਰਿਸਪੌਂਸਿਬਿਲਟੀ ਆ, ਜਿਹੜੀ ਜ਼ਿੰਮੇਵਾਰੀ ਆ ਦਸਤਾਰ ਦੀ, ਜੋ ਜਿਹੜੀ ਚੀਜ਼ ਆ ਉਹ ਕਿਰਦਾਰ ਆ, ਉਹ ਵੀ ਚੀਜ਼ ਜਿਹੜੀ ਨਾਲ ਦੇ ਨਾਲ ਆਪਾਂ ਆਪਣਾ ਇਸ ਦੇ ਵਿੱਚ ਜਿਹੜੀ ਉਹ ਲੈ ਕੇ ਆਉਣੀ ਆ। ਸਿਰਫ ਇਹ ਨਹੀਂ ਵੀ ਆਪਾਂ ਫੋਟੋ ਖਿਚਾਉਣ ਦੇ ਲਈ, ਪਰ ਉਸ ਦੇ ਨਾਲ ਜੋ ਮਾਣ ਮਰਿਆਦਾ ਆ, ਜੋ ਉਸ ਦਾ ਸਤਿਕਾਰ ਆ, ਤੇ ਜੋ ਤੁਹਾਡੇ ਤੋਂ ਮੰਗ ਕਰਦੀ ਆ ਰਿਸਪੌਂਸਿਬਿਲਟੀ, ਜ਼ਿੰਮੇਵਾਰੀ, ਉਹ ਵੀ ਨਾਲ ਦੇ ਨਾਲ ਕਰਨੀ ਆ। ਸੋ ਆਪਾਂ ਦੇਖ ਰਹੇ ਆ ਵੀ ਜਿਹੜੇ ਬਹੁਤ ਹੀ ਉਤਸ਼ਾਹ ਦੇ ਨਾਲ ਜਿਹੜੇ ਆ ਸੇਵਾਦਾਰ ਆ ਉਹ ਲੱਗੇ ਹੋਏ ਆ। ਹਾਂਜੀ ਜੀ, ਜ਼ਰੂਰ ਹਾਂਜੀ। ਸੋ ਆਪਾਂ ਜਿਹੜਾ ਆ ਇਸ ਕਵਰੇਜ ਨੂੰ ਇੱਥੇ ਹਾਲ ਦੀ ਘੜੀ ਜਿਹੜਾ ਥੋੜਾ ਜਿਹਾ ਰੋਕਦੇ ਆ, ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਜੁੜਾਂਗੇ। ਇਦਾਂ ਹੀ ਜਿਹੜੀ ਗੱਲਬਾਤ ਆ, ਕਵਰੇਜ ਆ ਜਿਹੜੀ ਉਹ ਜਾਰੀ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।